ਫਰੀਦਕੋਟ ਦੇ ਵਿੱਚ 4 ਗੁਰਦੁਆਰਿਆਂ ਦੇ ਵਿੱਚ ਸੋ ਕਾਲਡ ਯੋਗਾ ਦੀਆਂ ਕਲਾਸਿਸ ਚੱਲ ਰਹੀਆਂ, ਜਿਹਦੇ ਵਿੱਚ ਨੰਗੇ ਸਿਰ ਸਾਰੇ ਬੈਠੇ ਨੇ ਪ੍ਰਵਾਸੀ ਯੂਪੀ ਬਿਹਾਰ ਵਾਲੇ ਟੀਚਰ ਦੂਜੇ ਤੀਜੇ। ਵੀ ਗੁਰੂ ਸਾਹਿਬ ਨੇ ਤੇ ਇਸ ਸਾਰੇ ਨੂੰ ਨਕਾਰ ਕੇ ਸਾਡਾ ਤਾਂ ਫਲਸਫਾ ਹੀ ਪਿਆਰ ਦਾ ਫਲਸਫਾ ਹੈ। ਇਹ ਜਿਹੜਾ ਬਾਹਰ ਜਾ ਕੇ ਕਰੋ, ਜੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਨੇ ਕੋਈ ਉੱਥੇ ਯੋਗਾ ਦੇ ਸੈਂਟਰ ਨਹੀਂ ਖੋਲੇ ਤੇ ਤੁਸੀਂ ਕਿਹੜੇ ਹੋ ਜਿਹੜੇ ਕਿ ਬੜੀ ਹੈਲਥ ਦੇਣ ਵਾਲੇ ਹੋ ਜਾਂ ਦੂਜੇ। ਪਹਿਲਾਂ ਹੀ ਸਾਡੀਆਂ ਬਹੁਤ ਸਾਰੀਆਂ ਗੁਰਦੁਆਰਾ ਸਾਹਿਬਾਨ ਦੇ ਮਰਿਆਦਾ ਦੇ ਨਾਂ ਥੱਲੇ ਅਸੀਂ ਬਹੁਤ ਸਾਰੇ ਹਿੰਦੂ ਰਿਚੁਅਲਿਸਟਿਕ ਪ੍ਰੈਕਟਿਸਿਸ ਹੀ ਕਰਨ ਲੱਗ ਗਏ। ਆਪਣੇ ਵੱਲੋਂ ਇਹ ਨਹੀਂ ਹੈ ਵੀ ਕੋਈ ਸਿੱਖ ਕੋਈ ਡੈਲੀਬਰੇਟਲੀ ਉਹਨੂੰ ਕੋਈ ਕਹੇ ਜੀ ਤੂੰ ਹਿੰਦੂ ਬਣ ਜਾ ਤੇ ਉਹ, ਪਰ ਉਹ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਨੇ ਇਵੇਂ ਤੁਹਾਡੇ ਸੀਪ ਇਨ ਕਰ ਗਈਆਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਤੁਸੀਂ ਜਿਹੜੀਆਂ ਨੇ ਉਹ ਅਨਸਿੱਖ ਪ੍ਰੈਕਟਿਸਿਸ ਕਰ ਰਹੇ ਹੋ। ਸੋ ਇਹੀ ਹਾਲ ਹੈ ਯੋਗਾ ਦੇ ਹਵਾਲੇ ਨਾਲ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ RSS ਦੀ B ਟੀਮ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਤੌਰ ਤੇ ਯੋਗਾ ਨੂੰ ਤਾਂ ਪ੍ਰਮੋਟ ਕੀਤਾ ਹੀ ਜਾ ਰਿਹਾ ਹੈ, ਪਰ ਹੁਣ CM ਦੀ ਯੋਗਸ਼ਾਲਾ ਬੈਨਰ ਥੱਲੇ ਗੁਰਦੁਆਰਿਆਂ ਵਿੱਚ ਵੀ ਯੋਗਾ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਹਨ। ਔਰ ਫਰੀਦਕੋਟ ਵਿੱਚ ਸਿੱਖ ਜਥੇਬੰਦੀਆਂ ਨੇ 4 ਗੁਰੂ ਘਰਾਂ ਵਿੱਚ ਇਸ ਹਿੰਦੂ ਪ੍ਰੈਕਟਿਸ ਨੂੰ ਰੁਕਵਾਇਆ ਹੈ। ਦੁਨੀਆ ਭਰ ਦੇ ਸਿੱਖਾਂ ਨੂੰ ਇਸ ਹਿੰਦੂ ਪ੍ਰੈਕਟਿਸ ਤੋਂ ਖਬਰਦਾਰ ਹੋਣ ਦੀ ਲੋੜ ਹੈ, ਜਿਸ ਨੂੰ ਕਿ ਐਕਸਰਸਾਈਜ਼ ਦੇ ਨਾਂ ਥੱਲੇ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਕਦੇ ਕਿਸੇ ਮਿਡਲ ਕਲਾਸ ਜਾਂ ਮਿਡਲ ਏਜ ਨਾਟ ਮਿਡਲ ਕਲਾਸ ਜਾਂ ਓਲਡ ਮੈਨ ਉਹਨਾਂ ਨੂੰ ਸੁਭਾਵਕ ਹੀ ਪੁੱਛੋ ਕਿ ਜੀ ਕਿਵੇਂ ਤੁਹਾਡਾ ਦਿਨ ਗੁਜ਼ਰਦਾ ਹੈ, ਉਹ ਫਿਰ ਕਹਿਣਗੇ ਜੀ ਅਸੀਂ ਉੱਠਦੇ ਹਾਂ, ਪਹਿਲੇ ਯੋਗਾ ਕਰਦੇ ਹਾਂ। ਸੋ ਜਦੋਂ ਕੋਈ ਗੁਰਸਿੱਖ ਦੇ ਮੂੰਹੋਂ ਮੈਂ ਸੁਣਦਾ, ਮੈਂ ਉਦੋਂ ਤਾਂ ਕੁਛ ਨਹੀਂ ਕਹਿੰਦਾ, ਮੈਂ ਹੌਲੀ ਹੌਲੀ ਸੁਣ ਫਿਰ ਅਸੀਂ ਇਹ ਕਰਦੇ ਹਾਂ ਉਹ ਕਰਦੇ ਹਾਂ। ਚਲੋ ਉਹ ਵੀ ਸਮਝ ਆਈ ਕਿ ਜੀ ਬਹੁਤਿਆਂ ਨੂੰ ਇਹ ਲੱਗਦਾ ਵੀ ਜੇ ਤੁਸੀਂ ਉਹਨਾਂ ਨਾਲ ਆਰਗੂ ਕਰਨ ਲੱਗੋ ਤੇ ਉਹ ਕਹਿਣਗੇ ਜੀ ਇਹ ਤਾਂ ਇੱਕ ਐਕਸਰਸਾਈਜ਼ ਹੈ। ਤੇ ਜੇ ਕੋਈ ਗੰਭੀਰ ਗੁਫ਼ਤਗੂ ਹੋਏ ਤਾਂ ਮੈਂ ਕਿਹਾ ਜੀ ਇਹ ਜਿਹੜਾ ਯੋਗਾ ਹੈ ਇਹ ਕਿੰਨਾ ਕੁ ਪੁਰਾਣਾ ਹੈ? ਕਹਿਣਗੇ ਜੀ ਬਹੁਤ ਪੁਰਾਣਾ ਹੈ। ਜਿਹੜੇ ਥੋੜ੍ਹੇ ਬਹੁਤ ਪੜ੍ਹੇ ਨੇ ਉਹ ਕਹਿਣਗੇ ਪਤੰਜਲੀ ਦੇ ਨਾਲ ਸ਼ੁਰੂ ਹੋਇਆ। ਮੈਂ ਕਿਹਾ ਜੀ ਪਤੰਜਲੀ ਦੇ ਨਾਲ ਹੋਇਆ, ਪਤੰਜਲੀ ਕਿੰਨਾ ਕੁ ਪਹਿਲਾਂ ਹੋਇਆ ਹੋਵੇਗਾ? ਗੁਰੂ ਸਾਹਿਬ ਤੋਂ ਪਹਿਲਾਂ? ਬਹੁਤ ਪਹਿਲਾਂ ਹੋਇਆ ਜੀ, ਬਹੁਤ ਪਹਿਲਾਂ। ਮੈਂ ਕਿਹਾ ਗੁਰੂ ਸਾਹਿਬ ਨੇ ਸਾਰੇ ਸ਼ਹਿਰ ਵਸਾਏ 250 ਸਾਲ 230 ਸਾਲ 1469 ਤੋਂ 1699 ਤੱਕ। ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੱਕ ਰਾਮਦਾਸ, ਅੰਮ੍ਰਿਤਸਰ, ਤਰਨ ਤਾਰਨ, ਛਹਟਾ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਹਜ਼ੂਰ ਸਾਹਿਬ। ਕਿਤੇ ਕੋਈ ਯੋਗਸ਼ਾਲਾ, ਕੋਈ ਯੋਗਾ ਕੇਂਦਰ, ਗੁਰੂ ਸਾਹਿਬ ਯੋਗੀਆਂ ਨੂੰ ਸੱਦੇ ਕਿ ਬਈ ਮੇਰੇ ਸਿੱਖਾਂ ਨੂੰ ਤੁਸੀਂ ਹੈਲਥੀ ਕਰਨਾ ਹੈ, ਇਹਨਾਂ ਨੂੰ ਯੋਗਾ ਸਿਖਾਓ। ਉਹ ਫਿਰ ਇੱਕਦਮ ਸੋਚਣ ਲੱਗ ਜਾਂਦੇ ਨੇ। ਮੈਂ ਕਿਹਾ ਵੀ ਇਸ ਲਈ ਕਿ ਉਹਨਾਂ ਨੂੰ ਵੀ ਇਹ ਪਤਾ ਸੀ ਕਿ ਵੀ ਇਹ ਐਕਸਰਸਾਈਜ਼ ਨਹੀਂ ਹੈ। ਹੁਣ ਅਸੀਂ ਮੱਲ ਅਖਾੜਾ ਗੁਰਦੁਆਰਾ ਜਾਣਦੇ ਹਾਂ, ਗੁਰੂ ਅੰਗਦ ਸਾਹਿਬ ਨੇ ਭਲਵਾਨੀ, ਅਸੀਂ ਇਹ ਦੇਖਦੇ ਹਾਂ 6ਵੇਂ ਪਾਤਸ਼ਾਹ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰਬਾਜ਼ੀ, ਨੇਜ਼ੇਬਾਜ਼ੀ, ਘੁਲਣਾ, ਹੋਰ ਸਾਰਾ ਪਾਰਟ ਯੋਗਾ। ਕਿਤੇ 10 ਗੁਰੂ ਸਾਹਿਬਾਨ ਦੇ ਵੇਲੇ ਜਿਹੜਾ ਯੋਗਾ ਇੰਨਾ ਪੁਰਾਣਾ ਹੈ, ਉਹਨੇ ਜਿਹੜਾ ਪਤੰਜਲੀ ਦਾ ਬਣਾਇਆ ਅਸ਼ਟਾਂਗ ਯੋਗਾ ਹੈ, 8 ਅੰਗ ਨੇ, 8 ਦੇ ਅੰਗ ਨੇ ਯੋਗਾ ਦੇ। ਔਰ ਇਹ ਜਿਹੜਾ ਗੁਰੂ ਸਾਹਿਬ ਨੂੰ ਕਿਉਂ ਨਹੀਂ ਇੰਪੋਰਟੈਂਟ ਲੱਗਾ? ਵੀ ਗੁਰੂ ਸਾਹਿਬ ਨੇ ਤਾਂ ਹੈਲਥੀ, ਸਾਡਾ ਲੰਗਰ ਹੈਲਥੀ, ਜਿਹਦੇ 'ਚ ਅਸੀਂ ਜਿਹੜਾ ਉਹ ਰਸ ਅੰਮ੍ਰਿਤ ਖੀਰ, ਘਿਓ ਵਾਲੀ ਖੀਰ ਮਿਲਦੀ ਹੈ, ਔਰ ਰਹਿਣ ਸਹਿਣ ਹਰ ਪੱਖੋਂ ਹੈਲਥੀ। ਤਾਂ ਯੋਗਾ ਕਿਉਂ ਮਾਈਨਸ ਹੋਇਆ? ਇਸ ਲਈ ਕਿ ਯੋਗਾ ਹਿੰਦੂ ਪ੍ਰੈਕਟਿਸ ਹੈ। ਯੋਗਾ ਇੱਕ ਧਾਰਮਿਕ ਡਿਸਿਪਲਿਨ ਹੈ ਯੋਗੀਆਂ ਦੇ ਨਾਂ ਥੱਲੇ, ਜਿਹਦੇ ਥੱਲੇ
ਹਠ ਯੋਗ ਨਾਲ ਜੁੜਿਆ ਹੋਇਆ ਔਰ ਹਠ ਯੋਗ ਔਰ ਜਦੋਂ ਤੁਸੀਂ ਜਿਹੜੇ ਯੋਗਾ ਦੇ ਡਿਸਪਲਿਨਡ ਜਿਹੜੇ ਨੇ ਮਾਰਗ ਹੈ ਜਿਹੜਾ ਹੁਣ ਉਹਨਾਂ ਦੇ ਵਿੱਚ ਹੀ ਤੁਸੀਂ ਜਦੋਂ ਦੇਖਦੇ ਹੋ ਕਿ ਅੱਡ ਨਿਓਲੀ ਕਰਮ ਨਿਓਲੀ ਨੱਕ ਰਾਹੀਂ ਤੁਸੀਂ ਉਹ ਕਪੜਾ ਜਿਹਾ ਅੰਦਰ ਬਾੜ ਕੇ ਅੰਦਰ ਸਾਹ ਦੀ ਨਾਲੀ ਤੱਕ ਫਿਰ ਵਾਪਸ ਤੇ ਗੁਰੂ ਸਾਹਿਬ ਨੇ ਤਾਂ ਇਹ ਸਾਰਿਆਂ ਨੂੰ ਲੌਕ ਸਟਾਕ ਐਂਡ ਬੈਰਲ ਜਿਹੜਾ ਰਿਜੈਕਟ ਕੀਤਾ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾ ਹੈ ਨਾਨਕ ਨਾਮ ਜਪਤ ਗਤ ਪਾਹੇ ਕਿ ਭਾਈ ਇਹ ਜਿਹੜਾ ਹੈ ਤੁਸੀਂ ਨਿਓਲੀ ਕਰਮ ਕਰਦੇ ਹੋ ਜੈਨ ਮਾਰਗ ਸੰਜਮ ਅਤ ਜੈਨੀਆਂ ਦੇ ਉਹ ਤਾਂ ਪੈਦਲ ਉਹਨਾਂ ਦੇ ਪੈਰੀ ਜੁੱਤੀ ਵੀ ਨਾ ਪਾਉਣੀ ਉਹ ਤਾਂ ਨਹਾਉਂਦੇ ਵੀ ਨਹੀਂ ਕਹੀ ਕਿ ਬਈ ਜੀਵ ਨਾ ਮਰ ਜਾਣ ਉਹਨਾਂ ਨੂੰ ਪਾਲਿਆ ਹੁੰਦਾ ਉਹਨਾਂ ਨੇ ਔਰ ਉਹਨਾਂ ਦਾ ਇੱਕ ਆਪਣਾ ਡਿਸਿਪਲਿਨ ਹੈ ਉਹਨਾਂ ਦੇ 24 ਅਵਤਾਰ ਨੇ ਮਹਾਵੀਰ ਯੋਗੀ ਦੇ ਨਾਲ ਮਹਾਵੀਰ ਫਾਈਨਲ ਉਹਦੀ ਇਨਕਾਰਨੇਸ਼ਨ ਹੈ ਇਸੇ ਤਰ੍ਹਾਂ ਯੋਗ ਦਾ ਡਿਸਿਪਲਿਨ ਤਾਂ ਉਹੀ ਹੱਥ ਯੋਗ ਹੈ ਕੋਈ ਪੁੱਠਾ ਲਟਕ ਰਿਹਾ ਕੋਈ ਦੂਜਾ ਹੈ ਗੁਰੂ ਸਾਹਿਬ ਨੇ ਉਹ ਸਾਰੇ ਨੂੰ ਰਿਜੈਕਟ ਕੀਤਾ ਲੇਕਿਨ ਤੁਸੀਂ ਇਹਨਾਂ ਦੀ ਮਾਰਕੀਟਿੰਗ ਦੇਖੋ ਹਿੰਦੂ ਤਵੀਆਂ ਦੀ ਖਾਸ ਤੌਰ ਤੇ 47 ਤੋਂ ਬਾਅਦ ਜਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਇਹ ਨਹੀਂ ਹੈ ਕਿ ਵੀ ਸਾਡੇ ਵਿਚਾਰੇ ਅਨਭੋਲ ਸਿੱਖ ਨੂੰ ਐਕਸਰਸਾਈਜ਼ ਸਮਝ ਕੇ ਹਾਲਾਂ ਭਾਵੇਂ ਸਿਰ ਥੱਲੇ ਲੱਤਾਂ ਉੱਤੇ ਕਰਦੇ ਬਾਂਹ ਹੀ ਤੋੜਾਈ ਹੋਏ ਇਹ ਵੀ ਹੁੰਦਾ ਵੀ ਜਿਹੜੀ ਆ ਉਹ ਨਹਿਰੂ ਵੀ ਕਰਦਾ ਹੁੰਦਾ ਸੀ ਯੋਗਾ ਪੁੱਠਾ ਲਟਕਦਾ ਸੀ ਤਾਂ ਇੱਕ ਸਵਿਸ ਕੇ ਕਿਹੜੀ ਕੋਈ ਐਂਬੈਸਡਰ ਆਏ ਉਹਨੇ ਕਿਹਾ ਜੀ ਤੇਰੇ ਚਿਹਰੇ ਤੇ ਬੜੀ ਰੌਣਕ ਹੈ ਮੈਂ ਯੋਗਾ ਕਰਦਾ ਕਿ ਸ਼ੀਰਸ਼ ਆਸਨ ਅਗਲੇ ਦਿਨ ਉੱਥੋਂ ਐਂਬੈਸੀ ਤੋਂ ਹਸਪੀਟਲ ਤੋਂ ਕਾਲ ਆਈ ਵੀ ਮੇਰੀ ਬਾਂਹ ਟੁੱਟ ਗਈ ਹੈ ਉਹਨੂੰ ਹਸਪੀਟਲ ਇਲਾਜ ਕਰਾ ਮੇਰਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹਨਾਂ ਨੂੰ ਮੁਬਾਰਕ ਇਹਨਾਂ ਦਾ ਮਜ਼ਹਬੀ ਡਿਸਪਲਿਨ ਹੈ ਯੋਗੀ ਬਣਨ ਹੁਣ ਜਿੰਨੇ ਯੋਗਾ ਦੇ ਨਾਂ ਥੱਲੇ ਜਿਹੜਾ ਫਰਾਡ ਇਹਨਾਂ ਨੇ ਹਿੰਦੂਤਵਾ ਦਾ ਸੌਦਾ ਵੇਚਿਆ ਰਾਮਦੇਵ ਲੰਗੜਾ ਵੀ ਤੇ ਭੈਂਗਾ ਵੀ ਨਾ ਉਹਦਾ ਲੰਗੜ ਠੀਕ ਹੋਇਆ ਨਾ ਉਹਦਾ ਭੈਂਗਾਪਣ ਠੀਕ ਕਿਵੇਂ ਝੂਠ ਹੱਡੀਆਂ ਪੀ ਪੀ ਕੇ ਦੇ ਰਹੇ ਨੇ ਔਰ ਵੈਜੀਟੇਰੀਅਨਿਜ਼ਮ ਦੀ ਗੱਲ ਕਰਦੇ ਨੇ ਕਿਸ ਲੈਵਲ ਦਾ ਝੂਠ ਕੋਵਿਡ-19 ਦੇ ਚੱਲਦੇ ਆ ਝੂਠੀਆਂ ਗੋਲੀਆਂ ਬਣਾ ਕੇ ਫਿਰ ਇਹ ਹੈ ਕਿ ਜੀ ਇਹ ਕੋਵਿਡ ਦਾ ਇਲਾਜ ਹੈ ਕੈਂਸਰ ਦਾ ਇਲਾਜ ਸੁਪਰੀਮ ਕੋਰਟ ਨੇ ਫਟਕਾਰ ਲਾ ਕੇ ਐਡਾਂ ਬੰਦ ਕਰਾਈਆਂ ਵੇਚ ਰਹੇ ਨੇ ਯੋਗਾ ਉਹ ਇੱਕ ਉਹ ਜੰਮੂ ਦਾ ਹੁਣ ਮੈਂ ਕੀ ਲਫ਼ਜ਼ ਕਹਾਂ ਸ਼੍ਰੀ ਰਵੀ ਸ਼ੰਕਰ ਫਰਾਡਸਟਰ ਹਾਂਜੀ ਉਹ ਆਰਟ ਆਫ ਲਿਵਿੰਗ ਦੇ ਥੱਲੇ ਉਹਨਾਂ ਨੂੰ ਬੇਵਕੂਫ ਬਣਾਓ ਇਹ ਵਿਚਾਰੇ ਅਮਰੀਕਨ ਇਨ ਪਰਟੀਕੂਲਰ ਯੂਰਪੀਅਨ ਇਨ ਜਨਰਲ ਬੜੇ ਵਲਨਰੇਬਲ ਨੇ ਐਮੋਸ਼ਨਲੀ ਵੀ ਔਰ ਅਮਰੀਕਨਾਂ ਦੀ ਤਾਂ 250 ਸਾਲ ਤੋਂ ਜ਼ਿਆਦਾ ਇਹਨਾਂ ਦੀ ਸਿਵਲਾਈਜੇਸ਼ਨ ਨੇ ਜਿਹਨਾਂ ਦੀ ਸੀ ਨੇਟਿਵਸ ਦੀ ਉਹ ਤਾਂ ਖਤਮ ਕਰਤੀ ਇਸੇ ਲਈ ਜਦੋਂ ਇੱਥੇ 60ਵਿਆਂ ਦੇ ਵਿੱਚ ਸਾਰਾ ਸਿਸਟਮ ਟੁੱਟਿਆ ਸਾਰੇ ਫਰਾਡ ਆ ਗਏ ਮਹੇਸ਼ ਯੋਗੀ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਉਹਨਾਂ 'ਚ ਹੀ ਭਜਨ ਯੋਗੀ ਵੀ ਆ ਗਿਆ ਚਿੱਟੇ ਕੱਪੜੇ ਪਵਾ ਦਿੱਤੇ ਸੋ ਇਹ ਸਾਰੇ ਬਾਲ ਗੋਪੇਸ਼ਵਰ ਔਰ ਰਜਨੀਸ਼ ਦਾ ਇੱਕ ਆਪਣਾ ਉਹਨੇ ਤਾਂ ਸੰਭੋਗ ਸੇ ਭੋਗ ਸੇ ਪਤਾ ਨਹੀਂ ਕਿਆ ਯੋਗ ਤੱਕ ਉਹਨੇ ਆਪਣਾ ਫਲਸਫਾ ਕੱਢ ਪਰ ਲੈ ਦੇ ਕੇ ਸਾਰਿਆਂ ਦਾ ਮਕਸਦ ਜਿਹੜਾ ਹੈ ਉਹ ਲੁੱਟ ਖਸੁੱਟ ਸੈਕਸ਼ੂਅਲ ਐਕਸਪਲੋਇਟੇਸ਼ਨ ਮਨੀ ਐਕਸਪਲੋਇਟੇਸ਼ਨ ਔਰ ਉਹ ਸਾਰੇ 'ਚੋਂ ਲੇਕਿਨ ਹਰ ਇੱਕ ਨੇ ਬੜੀ ਫਾਈਨ ਜਿਵੇਂ ਉਹ ਉਹਨਾਂ ਨੇ ਹਕੀਮਾਂ ਨੇ ਸਜਾ ਕੇ ਰੱਖਿਆ ਹੁੰਦਾ ਨਾ ਵੀ ਇਹ ਫਲਾਣੇ ਦਾ ਸ਼ਰਬਤ ਤੇ ਫਲਾਣੇ ਦਾ ਸ਼ਰਬਤ ਤੇ ਫਲਾਣੇ ਦਾ ਸ਼ਰਬਤ ਦੂਰੋਂ ਤੁਹਾਨੂੰ ਲੱਗ ਰਿਹਾ ਹੁੰਦਾ ਇਹ ਬਦਾਮਾਂ ਦਾ ਹੈ ਇਹ ਪਤਾ ਨਹੀਂ ਇਹਦਾ ਹੈ ਇਹ ਉਹਦਾ ਹੈ ਉਹ ਸਾਰੇ 'ਚ ਸਿਰਪ ਹੀ ਪਾਇਆ ਹੁੰਦਾ ਉਹਦੇ 'ਚ ਘੁਮਾਇਆ ਹੁੰਦਾ ਬਾਕੀ ਕੁਝ ਨਹੀਂ ਹੁੰਦਾ ਸੋ ਇਹ ਇਹਨਾਂ ਦੀ ਜਿਹੜੀ ਹੈ ਉਹ ਮਾਰਕੀਟਿੰਗ ਹੈ ਮਾਰਕੀਟਿੰਗ ਇਸ ਲੈਵਲ ਤੱਕ ਇਹਨਾਂ ਨੇ ਯੋਗਾ ਦੀ ਕੀਤੀ ਕਿ ਯੂਨਾਈਟਿਡ ਨੇਸ਼ਨਸ ਤੋਂ 21 ਜੂਨ ਦਾ ਦਿਨ ਜਿਹੜਾ ਉਹ ਯੋਗਾ ਡੇ ਦੇ ਥੱਲੇ ਕਰ ਲਿਆ ਹੁਣ ਇਹਦੇ ਖਿਲਾਫ ਵੈਟੀਕਨ ਵੱਲੋਂ ਵੀ ਐਡਿਕਟ ਆਇਆ ਪੋਪ ਦਾ ਕਿ ਵੀ ਇਹ ਅਨਕ੍ਰਿਸਚਨ ਪ੍ਰੈਕਟਿਸ ਹੈ ਵੀ ਔਰ ਹੌਲੀ ਜਦੋਂ ਅਮਰੀਕਨਾਂ ਨੇ ਦੇਖਿਆ ਲਿਆਏ ਤਾਂ ਸੀ ਇਹ ਧਰਮ ਦੇ ਨਾਂ ਥੱਲੇ ਸਿਹਤ ਦੇ ਨਾਂ ਥੱਲੇ ਫਿਰ ਉਹਨੂੰ ਉਹਨਾਂ ਨੇ ਜੋੜਿਆ ਜੀ ਇਕਾਗਰਤਾ ਦੇ ਨਾਲ ਵੀ ਰਾਮ ਤੁਸੀਂ ਮੂੰਹ ਤੋਂ ਕਹਿੰਦੇ ਹੋ ਜਾਂ ਓਮ ਨਮੋ ਸ਼ਿਵਾਏ ਜੀ ਸ਼ਿਵਾ ਦੇ ਨਾਲ ਜਦੋਂ ਉਹਨਾਂ ਨੇ ਸਿੱਖਾਂ 'ਚ ਵੇਚਣਾ ਸੀ ਔਰ ਉਹਦੇ 'ਚ ਇਹਨੇ ਭਜਨ ਯੋਗੀ ਨੇ ਕੁੰਡਲਨੀ ਯੋਗਾ ਦੇ ਨਾਂ ਥੱਲੇ ਸਿੱਖਾਂ ਨੂੰ ਵਾੜਿਆ ਯੋਗਾ ਉਦੋਂ ਇਹ ਹੋਇਆ ਜੀ ਕਿ ਜਿਹੜਾ ਮੰਤਰ ਹੈ ਤੁਸੀਂ ਵਾਹਿਗੁਰੂ ਜੀ ਸਤਨਾਮ ਕਰ ਲਓ ਹੁਣ ਇਹ ਇੱਕ ਐਸਾ ਚਲਾਕ ਤਰੀਕਾ ਹੈ ਔਰ ਇਹ ਗੱਲ ਹੁਣ ਮੈਂ ਇਸ ਲਈ ਵੀ ਡਿਸਕਸ ਕਰ ਰਿਹਾ ਕਿਉਂਕਿ 21 ਜੂਨ ਆ ਰਿਹਾ ਆਮ ਆਦਮੀ ਪਾਰਟੀ RSS ਦੀ B ਟੀਮ ਹੈ ਇਹ ਸਾਰੇ ਫਰਾਡੀਆ ਜਿਹੜਾ ਅਰਵਿੰਦ ਕੇਜਰੀਵਾਲ ਕਦੇ ਉਹ ਜਾ ਕੇ ਯੋਗਾ ਦੇ ਥੱਲੇ ਕਦੇ
ਕੋਈ ਹੋਰ ਟ੍ਰੀਟਮੈਂਟ ਜਿਹੜੀ ਹੈ ਕੁਦਰਤੀ ਪ੍ਰਾਕ੍ਰਿਤਕ ਇਲਾਜ, ਲੇਕਿਨ ਇਹਨੇ ਸਭ ਹਿੰਦੂ ਪ੍ਰੈਕਟਿਸ, ਹਨੂਮਾਨ ਚਾਲੀਸਾ ਪੜ੍ਹਦਾ ਬਹਿ ਕੇ ਹਿੰਦੂ ਪ੍ਰੈਕਟਿਸਿਸ ਨੂੰ ਔਰ ਉਹਨੇ ਵਰਡ ਵੀ ਨਹੀਂ ਮਿਸ ਕੀਤੇ। ਉਹਨੇ ਕਿਹਾ ਸੀ ਤਾਂ ਪੁਰਾਣਾ ਸੰਗੀ ਹੈ, ਮੇਰਾ ਪਿਓ ਜਿਹੜਾ ਉਹ ਖਾਕੀ ਨਿੱਕਰ ਪਾਉਂਦਾ ਸੀ। ਹੁਣ ਇਹਨੇ ਭਗਵੰਤ ਮਾਨ ਨੇ CM ਦੀ ਯੋਗਸ਼ਾਲਾ ਦੇ ਨਾਂ ਥੱਲੇ ਜਿਹੜਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜ਼ਾਹਰ ਹੈ ਫੰਡਿੰਗ ਰੱਖੀ ਹੋਏਗੀ ਸਰਕਾਰ ਦੀ। ਦੂਜੇ ਹੁਣ ਇਹ ਖਬਰ ਸਾਹਮਣੇ ਆਈ ਕਿ ਵੀ ਫਰੀਦਕੋਟ ਦੇ ਵਿੱਚ 4 ਗੁਰਦੁਆਰਿਆਂ ਦੇ ਵਿੱਚ ਸੋ ਕਾਲਡ ਯੋਗਾ ਦੀਆਂ ਕਲਾਸਿਸ ਚੱਲ ਰਹੀਆਂ, ਜਿਹਦੇ 'ਚ ਨੰਗੇ ਸਿਰ ਸਾਰੇ ਬੈਠੇ ਨੇ ਪ੍ਰਵਾਸੀ UP ਬਿਹਾਰ ਵਾਲੇ ਟੀਚਰ ਦੂਜੇ ਤੀਜੇ। ਉਹਨਾਂ ਨੇ ਜਾ ਕੇ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਗੁਰਦੁਆਰਿਆਂ 'ਚ ਨਹੀਂ ਜੀ, ਅਸੀਂ ਤਾਂ ਯੋਗਾ, ਇਹ ਤਾਂ ਐਕਸਰਸਾਈਜ਼ ਹੈ, ਤਾਂ ਪੰਜਾਬ ਗਵਰਨਮੈਂਟ ਦਾ ਪ੍ਰੋਗਰਾਮ ਹੈ CM ਦੀ ਯੋਗਸ਼ਾਲਾ ਦੇ ਥੱਲੇ। ਉਹਨਾਂ ਨੇ ਕਿਹਾ ਵੀ ਇਹ ਬੰਦ ਕਰੋ, ਇੱਥੋਂ ਗੁਰਦੁਆਰੇ ਦੀ ਹਦੂਦ ਦੇ ਤੁਸੀਂ ਜਾ ਕੇ ਬਾਹਰ ਗਰਾਊਂਡ 'ਚ ਕਰੋ, ਕੋਈ ਹੋਰ ਕਰੋ। ਫਿਰ ਮੈਨੂੰ ਖਿਆਲ ਆਇਆ ਵੀ ਇਹ ਤਾਂ ਅਮਰੀਕਾ 'ਚ ਵੀ, ਮੈਨੂੰ ਯਾਦ ਹੈ ਅੱਜ ਤੋਂ 10-12 ਸਾਲ ਪਹਿਲਾਂ ਕਿਹੜੇ ਗੁਰਦੁਆਰੇ ਬਾਰੇ ਕਿਸੇ ਨੇ ਮੈਨੂੰ ਕੁਝ ਸਿੰਘਾਂ ਨੇ ਪੁੱਛਿਆ ਕਿ ਵੀ ਇੱਥੇ ਉਹ ਮੁਫਤ ਯੋਗਾ ਦੀਆਂ ਕਲਾਸਾਂ ਲਾਉਣਾ ਚਾਹੁੰਦੇ, ਹਾਲਾਂ ਜਿਹੜੀ ਲਾਉਣ ਵਾਲੀ ਸੀ ਉਹ ਭਜਨ ਯੋਗੀ ਦੀ ਚੇਲੀ ਸੀ। ਕਿ ਮੈਂ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਇੱਥੋਂ, ਇਹ ਯੋਗਾ ਯਾਗਾ ਦਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਸਾਡਾ ਜਹਾਜ਼ ਹੈ, ਜਿਹੜਾ ਮੂਲ ਰੂਪ ਦੇ ਵਿੱਚ ਜਿਹੜਾ ਇਸ ਦੇ ਵਿੱਚ ਤਾਂ ਇਹ ਸਾਰਿਆਂ ਨੂੰ ਨੈਗੇਟ। ਮੈਂ ਕਿਹਾ ਇਹਨਾਂ ਨੂੰ ਪੜ੍ਹਾਓ, ਇਹ ਜਿਹੜਾ ਸਿੱਧ ਗੋਸ਼ਟ ਦੇ ਅਰਥ ਸਮਝਾਓ ਇਹਨਾਂ ਨੂੰ ਬਿਠਾ ਕੇ ਵੀ ਗੁਰੂ ਸਾਹਿਬ ਨੇ ਤਾਂ ਇਸ ਸਾਰੇ ਨੂੰ ਨਕਾਰ ਕੇ, ਸਾਡਾ ਤਾਂ ਫਲਸਫਾ ਹੀ ਪਿਆਰ ਦਾ ਫਲਸਫਾ ਹੈ। ਇਹ ਜਿਹੜਾ ਬਾਹਰ ਜਾ ਕੇ ਕਰੋ, ਜੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਨੇ ਕੋਈ ਉੱਥੇ ਯੋਗਾ ਦੇ ਸੈਂਟਰ ਨਹੀਂ ਖੋਲੇ ਤੇ ਤੁਸੀਂ ਕਿਹੜੇ ਹੋ ਜਿਹੜੇ ਕਿ ਬੜੀ ਹੈਲਥ ਦੇਣ ਵਾਲੇ ਹੋ ਜਾਂ ਦੂਜੇ ਹੋ। ਔਰ ਇਹਦੇ ਥੱਲੇ ਹੁਣ ਜਿਵੇਂ ਇਹਨੇ ਖਬਰ ਵੀ ਟ੍ਰਿਬਿਊਨ ਨੇ ਲਾਈ ਹੈ, ਇਹ ਤਾਂ ਹੈ ਭੜਕਾਊ ਤਰੀਕੇ ਨਾਲ। ਸਿੱਖ ਗਰੁੱਪਸ ਹਾਲਟ ਯੋਗਾ ਕਲਾਸਿਸ ਇਨ ਫਰੀਦਕੋਟ ਗੁਰਦੁਆਰਾ ਡਿਮਾਂਡ ਗਤਕਾ ਟ੍ਰੇਨਿੰਗ ਇਨਸਟੈਡ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਦੋਂ ਤੋਂ ਇਹਨਾਂ ਨੇ ਯੋਗਾ ਡੇ 21 ਜੂਨ ਨੂੰ ਮਨਾਇਆ, ਉਦੋਂ ਤੋਂ ਹੀ ਉਹ ਮਨਾਉਂਦੇ ਨੇ ਕਿ ਵੀ ਸਿੱਖ ਨੂੰ ਗਤਕਾ ਦਿਵਸ, ਪਰ ਅਸੀਂ ਉਹਦੇ ਨਾਲ ਕਿਉਂ ਨਾ ਵੀ ਟੈਗ ਇਨ ਕਰੀਏ। ਪਰ ਇਹ ਗੁਰਦੁਆਰਿਆਂ ਤੋਂ ਇਹਨਾਂ ਨੂੰ ਦੂਰ ਰੱਖੋ। ਇਹ ਸਾਡੇ ਪਹਿਲਾਂ ਹੀ ਸਾਡੀਆਂ ਬਹੁਤ ਸਾਰੀਆਂ ਗੁਰਦੁਆਰਾ ਸਾਹਿਬਾਨ ਦੇ ਮਰਿਆਦਾ ਦੇ ਨਾਂ ਥੱਲੇ ਅਸੀਂ ਬਹੁਤ ਸਾਰੇ ਹਿੰਦੂ ਰਿਚੁਅਲਿਸਟਿਕ ਪ੍ਰੈਕਟਿਸਿਸ ਹੀ ਕਰਨ ਲੱਗ ਗਏ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹੁਣ ਜਦੋਂ ਇਹ ਵੀ ਕਿਹਾ ਜਾਂਦਾ ਜਿਹੜੇ ਲਫ਼ਜ਼ ਨੇ ਅਰਦਾਸ ਤੇ 10 ਪਾਤਸ਼ਾਹੀਆਂ ਦੇ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ, ਹੁਣ ਇਹ 2 ਲਫ਼ਜ਼ ਨੇ, ਦੀਦਾਰ ਨਹੀਂ ਹੈਗਾ, ਪਾਠ ਦੀਦਾਰ। ਬਿਲਕੁਲ ਕਿ ਮਤਲਬ ਇਹ ਹੈ ਵੀ ਜੇ ਤੁਸੀਂ ਸਮਝੋ ਕਿ ਵੀ ਤੁਸੀਂ ਰੁਮਾਲਾ ਬਹੁਤ ਕੀਮਤੀ ਚੜਾਇਆ, ਤੁਸੀਂ ਮੱਥਾ ਟੇਕ ਕੇ ਆ ਗਏ, ਨਹੀਂ, ਅਲਟੀਮੇਟਲੀ ਤਾਂ ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਸ਼ਬਦ ਦੀ ਵਿਚਾਰ ਹੀ ਪਾਠ ਦੀ, ਜਦੋਂ ਤੁਸੀਂ ਪਾਠ ਕਰਦੇ ਹੋ, ਪਾਠ ਪਠਨ ਨੂੰ ਕਹਿੰਦੇ ਨੇ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਇਹ ਜਿਹੜਾ ਤੁਸੀਂ ਸੁਣਦੇ ਹੋ, ਬਾਣੀ ਨੂੰ ਪੜ੍ਹਦੇ ਹੋ, ਫਿਰ ਉਸ ਦੇ ਅੰਦਰ ਤੁਹਾਡੇ ਅੰਦਰ ਭਾਉ ਪਿਆਰ ਪੈਦਾ ਹੁੰਦਾ ਹੈ। ਤੁਸੀਂ ਫਿਰ ਉਹ ਜਿਹੜਾ ਅੰਦਰ ਤੁਹਾਡੇ ਤੀਰਥ ਹੈ, ਜਿਹੜਾ ਨਾਮ ਜਪਣਾ, ਗੁਰੂ ਦੇ ਨਾਲ ਜੁੜਨਾ, ਗੁਰ ਕੀ ਮਤ ਤੂੰ ਲੈ ਆਣੇ, ਉਸ ਤੁਸੀਂ ਰਸਤੇ ਤੇ ਤੁਰਦੇ ਹੋ। ਸੋ ਮੈਂ ਬੇਸ਼ੱਕ ਇਹ ਖਬਰ ਪੰਜਾਬ ਦੇ ਹਵਾਲੇ ਨਾਲ ਹੈ, ਪਰ ਇਹਨੂੰ ਇੱਕ ਵਾਰਨਿੰਗ ਸਾਈਨ ਲੈਣਾ। ਇਹ ਜਿਹੜਾ ਬੁੱਧ ਧਰਮ ਦਾ ਖਾਤਮਾ ਕਿਵੇਂ ਕੀਤਾ ਇਹਨਾਂ ਨੇ, 1000 ਸਾਲ ਜਿਹੜੇ ਬੁੱਧ ਦਾ ਥਾਟ ਰਿਹਾ ਇਵੇਂ ਹੀ ਸੀ। ਹੌਲੀ 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 ਜੇ ਬੁੱਧ ਨੇ ਤਾਂ ਮੂਰਤੀ ਪੂਜਾ ਦੀ ਬਿਲਕੁਲ ਵਿਰੋਧਤਾ ਕੀਤੀ, ਇਹਨਾਂ ਨੇ ਬੁੱਧ ਦੀਆਂ ਮੂਰਤੀਆਂ ਬਣਾ ਕੇ ਰੱਖਤੀਆਂ ਲੋਕਾਂ ਦੇ ਲਈ ਵੀ। ਪਹਿਲਾਂ ਉਹ ਸ਼ਿਵ ਤੇ ਦੂਜੇ ਤੀਜੇ ਨੂੰ ਪੂਜਦੇ ਸੀ, ਬੁੱਧ ਨੂੰ ਵੀ ਪੂਜਣ ਲੱਗ ਗਏ। ਹੌਲੀ 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 ਇਹ ਫਰਕ ਹੀ ਮੁੱਕਣਾ ਸ਼ੁਰੂ ਹੋ ਗਿਆ ਹੈ ਕਿ ਵੀ ਉਹਨਾਂ ਦੇ ਵਿੱਚ ਕੀ ਹੈ, ਇਵੇਂ ਹੀ ਜਿਹਨੂੰ ਕਹਿੰਦੇ ਨੇ ਸ਼ਾਸਤਰ ਸੇ ਮਾਰਾ, ਇਹੀ ਹਾਲ ਸਾਡਾ ਇਹਨਾਂ ਨੇ ਕੀਤਾ ਹੋਇਆ ਸੀ। ਬਹੁਤ ਸਾਰੀਆਂ ਆਲਰੇਡੀ ਉਹ ਹਿੰਦੂ ਪ੍ਰੈਕਟਿਸਿਸ ਆਪਣੇ 'ਚ ਲਈਆਂ ਹੋਈਆਂ ਜਿਹੜੀਆਂ ਕਈ ਵਾਰੀ ਸਾਨੂੰ ਪਤਾ ਵੀ ਨਹੀਂ, ਅਸੀਂ ਸ਼ਰਧਾ ਦੇ ਥੱਲੇ ਆਪਣੇ ਵੱਲੋਂ। ਇਹ ਨਹੀਂ ਹੈ ਵੀ ਕੋਈ ਸਿੱਖ ਕੋਈ ਡੈਲੀਬਰੇਟਲੀ ਉਹਨੂੰ ਕੋਈ ਕਹੇ ਜੀ ਤੂੰ ਹਿੰਦੂ ਬਣ ਜਾ ਤੇ ਉਹ ਹਿੰਦੂ, ਪਰ ਉਹ ਹੌਲੀ 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 ਇਹ ਚੀਜ਼ਾਂ ਜਿਹੜੀਆਂ ਨੇ ਇਵੇਂ ਤੁਹਾਡੇ ਸੀਪ ਇਨ ਕਰ ਗਈਆਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਤੁਸੀਂ ਜਿਹੜੀਆਂ ਨੇ ਉਹ ਅਨਸਿੱਖ ਪ੍ਰੈਕਟਿਸਿਸ ਕਰ ਰਹੇ ਹੋ। ਸੋ ਇਹੀ ਹਾਲ ਹੈ ਯੋਗਾ ਦੇ ਹਵਾਲੇ ਨਾਲ ਹੈ। ਸੋ ਅਸੀਂ ਤਾਂ ਜਿਹੜਾ
ਖਬਰਦਾਰ, ਹੋਸ਼ਿਆਰ, ਬਾਮਲਾਜ਼ਾ ਹੋਸ਼ਿਆਰ, ਬਿਲਕੁਲ। ਇਹੀ ਕਹਿ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਜਿਹੜੇ ਆਪਣੇ ਵਿਊਅਰਸ ਦੇ ਮੈਸੇਜ ਨੇ ਅੱਜ ਆਪਾਂ ਨਹੀਂ ਲੈ ਪਾਵਾਂਗੇ, ਸੋ ਮਾਫੀ ਚਾਹੁੰਦੇ ਹਾਂ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।